ਮੇਨ ਪ੍ਰੀਵੈਂਟਿਵ ਹੈਲਥ ਕੇਅਰ ਹੈ ਕਿ ਬਿਮਾਰੀਆਂ ਤੋਂ ਬਚਣਾ ਕਿੱਦਾਂ, ਬਿਮਾਰੀ ਦੀ ਰੂਟ ਕਾਜ਼ ਕਿੱਦਾਂ ਫੜਨੀ ਹੈ, ਆਪੇ ਅਸੀਂ ਆਪਣਾ ਖਿਆਲ ਕਿੱਦਾਂ ਰੱਖਣਾ ਹੈ, ਇਹਦੇ ਵਾਸਤੇ ਅਸੀਂ ਜਾਣਕਾਰੀ ਦੇਣੀ ਹੈ ਸੈਮੀਨਾਰ ਵਿੱਚ। ਡਾਇਬਟੀਜ਼ ਬਾਰੇ ਚ ਦੱਸਦੇ ਸੀ। ਆਮ ਲੋਕੀ ਨੂੰ ਕਹਿੰਦੇ ਸੀ ਜਲੇਬੀ ਵਾਲੀ ਬਿਮਾਰੀ, ਕਿ ਜਿਹੜੇ ਜਲੇਬੀ ਜਾਂ ਲੱਡੂ ਵਗੈਰਾ ਖਾਂਦੇ ਨੇ, ਮਠਿਆਈ ਖਾਂਦੇ ਨੇ ਤੇ ਉਹਦੇ ਨਾਲ ਬਿਮਾਰੀ ਹੋ ਜਾਂਦੀ ਹੈ। ਲੇਕਿਨ ਇਹ ਦੱਸਦੀ ਕਿ ਇਹ ਜਲੇਬੀ ਵਾਲੀ ਬਿਮਾਰੀ ਨਹੀਂ, ਕਿ ਬਹੁਤ ਸਾਰੇ ਕਈ ਜਲੇਬੀਆਂ ਨਹੀਂ ਵੀ ਖਾਂਦੇ, ਮਠਿਆਈ ਨਹੀਂ ਵੀ ਖਾਂਦੀ, ਫਿਰ ਵੀ ਉਹਨਾਂ ਨੂੰ ਤਕਲੀਫਾਂ ਹੁੰਦੀਆਂ ਨੇ। ਸਾਰਾ ਹੀ ਤੁਹਾਨੂੰ ਬਿਲਕੁਲ ਯਾਦ ਨਹੀਂ ਰਹਿੰਦਾ, ਬਿਲਕੁਲ ਚੇਤਾ ਭੁੱਲ ਜਾਂਦਾ, ਅਗਲਾ ਪਿਛਲਾ, ਬੱਚੇ, ਆਪਣਾ ਆਪ ਵੀ ਯਾਦ ਨਹੀਂ ਰਹਿੰਦਾ। ਉਹ ਅਲਜ਼ਾਈਮਰ ਹੁੰਦਾ ਹੈ, ਬਹੁਤ ਹੀ ਰਿਸਕੀ ਹੈ। ਅਸੀਂ ਨਾਰਮਲੀ ਹੁੰਦੇ ਹਾਂ ਜਿਸ ਲਈ ਸਾਨੂੰ ਲੱਗਦਾ ਕਿ ਸਾਰਾ ਕੁਝ ਅਸੀਂ ਚੇਤਾ ਰੱਖਣੇ ਆ ਸਾਨੂੰ। ਲੇਕਿਨ ਤੁਸੀਂ ਦੇਖੋ ਕਿ ਕਈ ਵਾਰੀ ਹੁੰਦਾ ਕਿ ਤੁਸੀਂ ਕਿਤੇ ਚਾਬੀ ਰੱਖ ਕੇ ਭੁੱਲ ਗਏ, ਕਿਤੇ ਗੈਸ ਤੇ ਕੁਝ ਰੱਖਿਆ ਭੁੱਲ ਗਏ, ਜਾਂ ਕਿਸੇ ਨੂੰ ਗੱਲ ਸੁਣਾਉਂਦੇ ਕੋਈ ਗੱਲ ਤੁਹਾਨੂੰ ਕਿਸੇ ਦਾ ਨਾਂ ਨਹੀਂ ਯਾਦ ਰਹਿੰਦਾ, ਤੇ ਜਾਂ ਕੁਝ ਵੀ ਆਪਣਾ ਕੋਈ ਕੰਮਕਾਜ ਜਿਹੜਾ ਤੁਹਾਨੂੰ ਨਹੀਂ ਯਾਦ ਰਹਿੰਦਾ, ਪੁਰਾਣੇ ਦੋਸਤ ਜਿਹੜੇ ਮਿੱਤਰ ਨੇ ਉਹਨਾਂ ਦਾ ਨਾਂ ਭੁੱਲ ਜਾਂਦਾ, ਜਾਂ ਕੋਈ ਗੱਲ ਸੁਣਾਉਂਦੇ ਕੋਈ ਚੀਜ਼ ਭੁੱਲ ਜਾਂਦੀ। ਇਹ ਸ਼ੁਰੂ ਦੇ ਲੱਛਣ ਹੁੰਦੇ ਨੇ। ਲੇਕਿਨ ਆਹਿਸਤਾ ਆਹਿਸਤਾ ਫਿਰ ਇਹ ਲੱਛਣ ਜਿਹੜੇ ਐਡਵਾਂਸ ਹੁੰਦੇ ਰਹਿੰਦੇ ਨੇ, ਜਿਹਦੇ ਵਿੱਚ ਕਿ ਤੁਸੀਂ ਕਾਫੀ ਸਾਰੀ ਚੀਜ਼ਾਂ ਭੁੱਲਣਾ ਸ਼ੁਰੂ ਕਰ ਦਿੰਦੇ ਹੋ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ। ਸਿਹਤ ਮੁਤਲਕ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਸਾਡੇ ਨਾਲ ਐਡਵਾਂਸ ਜੀਨੋਮਿਕਸ ਤੋਂ ਮੌਜੂਦ ਰਹਿਣਗੇ ਨੀਸ਼ਾ ਡੋਗਰਾ ਜੀ। ਗੱਲਬਾਤ ਉਹਨਾਂ ਦੇ ਨਾਲ ਕਰਾਂਗੇ, ਕਿਉਂਕਿ ਇੱਕ ਵਾਰ ਮੁੜ ਤੋਂ ਅਮਰੀਕਾ ਦੇ ਵਿੱਚ ਫ੍ਰੀ ਹੈਲਥ ਸੈਮੀਨਾਰ ਲੈ ਕੇ ਆ ਰਹੇ ਨੇ, ਕਿਉਂਕਿ 15 ਸਾਲ ਪੂਰੇ ਕਰ ਰਹੇ ਨੇ। ਵੱਡੀ ਅਚੀਵਮੈਂਟ ਹੈ ਉਹਨਾਂ ਦੇ ਅਦਾਰੇ ਦੇ ਲਈ, ਉਹਨਾਂ ਦੇ ਲਈ, ਜਿਸ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਮੁੜ ਤੋਂ ਅਮਰੀਕਾ ਦੇ ਵਿੱਚ ਫ੍ਰੀ ਹੈਲਥ ਸੈਮੀਨਾਰ ਰੱਖੇ ਨੇ। ਗੱਲਬਾਤ ਉਹਨਾਂ ਦੇ ਬਾਰੇ ਵੀ ਕਰਨੀ ਹੈ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਾਂਗੇ, ਰੋਗਾਂ ਦੇ ਬਾਰੇ, ਰੋਗ ਕਿਵੇਂ ਹੁੰਦੇ ਨੇ, ਨਜਿੱਠਣਾ ਕਿਵੇਂ ਹੈ। ਪਰ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ, ਔਰ ਪ੍ਰੋਗਰਾਮ ਦੇਖਣ ਵਾਲਿਆਂ ਨੂੰ ਵੀ ਔਰ ਸੁਣਨ ਵਾਲਿਆਂ ਨੂੰ ਵੀ ਮੇਰੀ ਬਹੁਤ ਬਹੁਤ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ, ਨਮਸਕਾਰ ਜੀ। ਜੀ, ਸੋ ਸਭ ਤੋਂ ਪਹਿਲਾਂ ਮੈਮ ਮੈਂ ਜਿੱਦਾਂ ਗੱਲ ਕੀਤੀ ਹੈ ਕਿ 15 ਸਾਲ ਪੂਰੇ ਹੋ ਰਹੇ ਨੇ, ਵੱਡੀ ਅਚੀਵਮੈਂਟ ਹੈ ਤੁਹਾਡੇ ਸਾਰਿਆਂ ਦੇ ਲਈ, ਅਦਾਰੇ ਦੇ ਲਈ, ਤੁਹਾਡੇ ਖਾਸ ਤੌਰ ਤੇ ਇੰਡੀਵਿਜੂਅਲੀ ਵੀ। ਸੋ ਉਸ ਦੇ ਮੁਤਲਕ ਤੁਸੀਂ ਅਮਰੀਕਾ ਦੇ ਵਿੱਚ ਜਿਹੜਾ ਪ੍ਰੋਗਰਾਮ ਸਪੈਸ਼ਲ ਫ੍ਰੀ ਹੈਲਥ ਸੈਮੀਨਾਰ ਲੈ ਕੇ ਆ ਰਹੇ ਹੋ, ਮੈਂ ਚਾਹੂੰਗਾ ਜ਼ਰੂਰ ਇੱਕ ਵਾਰ ਉਹਦੇ ਬਾਰੇ ਜ਼ਰੂਰ ਦੱਸ ਦਿੱਤਾ ਜਾਵੇ ਸਾਡੇ ਦਰਸ਼ਕਾਂ ਨੂੰ, ਕਿਉਂਕਿ ਸ਼ੁਰੂ 'ਚ ਹੀ ਇੱਕ ਵਾਰ ਦਰਸ਼ਕ ਜੁੜ ਜਾਣ ਤੇ ਉਹਨਾਂ ਨੂੰ ਇਹ ਹੋ ਜਾਵੇ ਵੀ ਠੀਕ ਹੈ ਆਪਾਂ ਅਟੈਂਡ ਕਰਨਾ ਹੈ ਜ਼ਰੂਰ ਜਾ ਕੇ। ਬਿਲਕੁਲ ਬਿਲकुल ਇਸ ਤਰ੍ਹਾਂ ਹੈ ਕਿ ਇਹ ਸੈਮੀਨਾਰ ਜਿਹੜਾ ਇਹ ਫ੍ਰੀ ਸੈਮੀਨਾਰ ਕਰਦੇ ਪਏ ਆ ਦੁਬਾਰਾ, ਉਹ ਕਿਉਂਕਿ ਉਹਨਾਂ ਦੀ ਡਿਮਾਂਡ ਸੀ ਕਿ ਪਿਛਲੇ ਸੈਮੀਨਾਰ 'ਚ ਕਈ ਨਹੀਂ ਆ ਪਾਏ ਕਿਸੇ ਕਾਰਨ। ਕਿ ਕੁਝ ਕਹਿੰਦੇ ਅਸੀਂ ਇੰਡੀਆ ਚਲੇ ਗਏ ਸੀ, ਕੁਝ ਕਹਿੰਦੇ ਅਸੀਂ ਬਿਜ਼ੀ ਹੋ ਗਏ ਸੀ, ਕੋਈ ਵਿਆਹ ਸ਼ਾਦੀਆਂ ਦਾ ਬਹੁਤ ਹੁੰਦੀਆਂ ਸੀ, ਹੈ ਨਾ, ਤੇ ਕਾਫੀ ਸਾਰੇ ਨਹੀਂ ਆ ਪਾਏ। ਤੇ ਫਿਰ ਉਹ ਉਹਨਾਂ ਦੇ ਸਾਦੇ ਤੇ ਫਿਰ ਅਸੀਂ ਕਿਹਾ ਕਿ ਇੱਕ ਵਾਰੀ ਹੋਰ ਆ ਜਾਂਦੇ ਆ, ਜਿਹੜੇ ਰਹਿ ਗਏ ਨੇ ਉਹ ਵੀ, ਤੇ ਜਿਹੜੇ ਹੋਰ ਵੀ ਜਿਨ੍ਹਾਂ ਨੇ ਨਹੀਂ ਕਿਸੇ ਕਾਰਨ ਪ੍ਰੋਗਰਾਮ ਸੁਣਿਆ ਜਾਂ ਨਹੀਂ ਆ ਪਾਏ, ਉਹ ਵੀ ਅਟੈਂਡ ਕਰ ਸਕਦੇ ਨੇ। ਸੋ ਸਾਰਿਆਂ ਦਾ ਜਿਹੜਾ ਪਿਆਰ ਹੈ ਉਹ ਖਿੱਚ ਕੇ ਲਿਆਂਦਾ ਹੈ। ਸੋ ਬੜਾ ਫਖਰ ਮਹਿਸੂਸ ਕਰਨੇ ਆ ਕਿ ਅਸੀਂ 15 ਸਾਲ ਹੋ ਗਏ ਇਹ ਸੇਵਾਵਾਂ ਦਿੰਦੇ, ਕੈਲੀਫੋਰਨੀਆ ਵਿੱਚ ਵੀ ਔਰ ਕੈਨੇਡਾ ਵਿੱਚ ਵੀ। ਤਾਂ ਮੇਨ ਪ੍ਰੀਵੈਂਟਿਵ ਹੈਲਥ ਕੇਅਰ ਹੈ ਕਿ ਬਿਮਾਰੀਆਂ ਤੋਂ ਬਚਣਾ ਕਿੱਦਾਂ, ਬਿਮਾਰੀ ਦੀ ਰੂਟ ਕਾਜ਼ ਕਿੱਦਾਂ ਫੜਨੀ ਹੈ, ਆਪੇ ਅਸੀਂ ਆਪਣਾ ਖਿਆਲ ਕਿੱਦਾਂ ਰੱਖਣਾ ਹੈ, ਇਹਦੇ ਵਾਸਤੇ ਅਸੀਂ ਜਾਣਕਾਰੀ ਦੇਣੀ ਹੈ ਸੈਮੀਨਾਰ ਵਿੱਚ। ਜਿਹੜੇ ਕਿ ਕੈਲੀਫੋਰਨੀਆ ਵਿੱਚ ਫ੍ਰਿਜ਼ਨੋ ਤੇ ਸੈਕਰਾਮੈਂਟੋ, ਰੀਓਲੈਂਡੋ, ਇੱਥੇ ਸੈਮੀਨਾਰ ਕਰਦੇ ਪਏ ਅਸੀਂ। ਜਿਹੜਾ ਹੁਣ ਸੈਮੀਨਾਰ ਹੋਣਾ ਪਹਿਲੇ ਸ਼ਨੀਵਾਰ, ਜਿਹੜਾ ਹੁਣ ਆਉਣੇ ਵਾਲਾ ਸ਼ਨੀਵਾਰ ਹੈ, ਟਾਈਮ ਕਾਫੀ ਨਿਕਲਦਾ ਜਾਂਦਾ ਪਿਆ, ਕਾਫੀ ਹੁਣ ਨੇੜੇ ਹੀ ਆ ਗਿਆ। ਤੇ ਇਹ ਸ਼ਨੀਵਾਰ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸ਼ਾਮੀ ਸੈਮੀਨਾਰ ਹੋਣਾ ਹੈ। ਜਿਹੜਾ ਕਿ ਐਡਰੈਸ ਵਗੈਰਾ ਬਰੋਸ਼ਰ ਤੇ ਮੈਂ ਡਿਟੇਲ ਭੇਜ ਦਿਆਂਗੀ। ਲੇਕਿਨ ਉੱਥੇ ਕਾਨਫਰੰਸ ਸੈਂਟਰ ਹੈ ਸ਼ਾਹ ਐਵਨਿਊ ਤੇ, ਉੱਥੇ ਸੈਮੀਨਾਰ ਹੋਣਾ ਹੈ 5 ਤੋਂ ਲੈ ਕੇ 7 ਵਜੇ ਤੱਕ। ਤੇ ਜਿਹੜਾ ਦੂਜਾ ਸੈਮੀਨਾਰ ਹੋਣਾ ਹੈ ਉਹ ਅਗਲੇ ਐਤਵਾਰ, ਜਿਹੜਾ ਇਹ ਵਾਲਾ ਕਮਿੰਗ ਐਤਵਾਰ ਜਿਹੜਾ ਅਕਤੂਬਰ 22 ਨੂੰ ਹੈ, ਉਹ ਅਸੀਂ ਰੀਓਲੈਂਡੋ ਜਿਹੜੇ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਹੈ, ਉੱਥੇ ਸੈਮੀਨਾਰ ਹੋਏਗਾ। ਸਵੇਰੇ 11:30 ਤੋਂ ਲੈ ਕੇ 12:30 ਤੱਕ ਹੋਏਗਾ, ਤੇ ਉੱਥੇ ਫ੍ਰੀ ਚੈੱਕਅਪ ਵੀ ਹੋਏਗਾ। ਤੇ ਜਿਹੜੇ ਉੱਥੇ ਆਉਣਾ ਚਾਹੁੰਦੇ ਨੇ ਉਹ ਇਹ ਵਾਲਾ ਐਤਵਾਰ ਆਪਣਾ ਸੇਵ ਕਰਕੇ ਰੱਖਣ, ਕਿਤੇ ਹੋਰ ਪਲਾਨ ਨਾ ਬਣਾ ਲੈਣ, ਤਾਂ ਆਪਣੇ ਕੈਲੰਡਰ ਤੇ ਰੱਖ ਲੈਣ ਤੇ ਸੇਵ ਕਰ ਲੈਣ, ਤੇ ਉੱਥੇ ਪਹੁੰਚ ਜਾਣ ਤੇ ਭਰਪੂਰ ਇਨਫੋਰਮੇਸ਼ਨ ਹੋਏਗੀ, ਔਰ ਕਾਫੀ ਇੱਥੇ ਫ੍ਰੀ ਚੈੱਕਅਪ ਵੀ ਹੋਏਗਾ, ਔਰ ਫ੍ਰੀ ਸੈਂਪਲਸ ਵਗੈਰਾ ਵੀ ਦੇਣੇ ਨੇ ਅਸੀਂ, ਕਿਉਂਕਿ ਇਹ ਕੈਂਪ ਹੈ ਤੇ ਕਾਫੀ ਜਿੰਨੀ ਸੇਵਾ ਹੋਏਗੀ ਅਸੀਂ ਜ਼ਰੂਰ ਕਰਾਂਗੇ। ਤੇ ਜਿਹੜਾ ਅਕਤੂਬਰ 23 ਸੋਮਵਾਰ, ਉਹ ਅਸੀਂ ਕਰਨਾ ਹੈ ਵੈਸਟ ਸੈਕਰਾਮੈਂਟੋ, ਇੱਕ ਉੱਥੇ ਹੋਟਲ ਹੈ, ਗਵਰਨਰ ਇਨ ਹੋਟਲ ਹੈ, ਪਹਿਲੇ ਵੀ ਉੱਥੇ ਅਸੀਂ ਸੈਮੀਨਾਰ ਕਰਨੇ ਆ। ਤੇ ਉਹ ਅਸੀਂ ਸ਼ਾਮ ਨੂੰ ਕਰਨਾ ਹੈ 5 ਵਜੇ ਤੋਂ ਲੈ ਕੇ 7 ਵਜੇ ਤੱਕ। ਤੋ ਜਿਹੜੇ ਕੋਈ ਆਪਣੇ ਨੇੜੇ ਤੇੜੇ ਉੱਥੇ ਜਿਸ ਵੀ ਏਰੀਏ 'ਚ ਪੈਂਦੇ ਨੇ ਉਹ ਉੱਥੇ ਆ ਸਕਦੇ ਨੇ, ਔਰ ਇਸ ਜਿਹੜਾ ਸੈਮੀਨਾਰ ਹੈ ਇਹਦਾ ਉਲਾਹਾ ਲੈ ਸਕਦੇ ਨੇ, ਕਿਉਂਕਿ ਇਹ ਸੈਮੀਨਾਰ ਪੰਜਾਬੀ 'ਚ ਹੈ,
ਔਰ ਤੁਹਾਡੀ ਪ੍ਰੋਬਲਮ ਦੇ ਨੂੰ ਅੱਗੇ ਰੱਖਦੇ ਹੋਏ ਜਿਹੜੀ ਤੁਹਾਡੀਆਂ ਪ੍ਰੋਬਲਮਸ ਨੇ ਉਹਨਾਂ ਦੇ ਹਿਸਾਬ ਨਾਲ ਹੀ ਇਹ ਸੈਮੀਨਾਰ ਤਿਆਰ ਕੀਤਾ ਹੈ ਕਿ ਤੁਹਾਨੂੰ ਇਹਦਾ ਵੱਧ ਕੋਲ ਵੱਧ ਫਾਇਦਾ ਹੋ ਜਾਏ ਤੇ ਤੁਸੀਂ ਆਪਣਾ ਖਿਆਲ ਆਪੇ ਰੱਖ ਸਕੋ। ਤੇ ਫੋਨ ਨੰਬਰ ਮੈਂ ਇੱਕ ਵਾਰੀ ਦੱਸ ਦਿੰਦੀ ਹਾਂ, ਕਿਉਂਕਿ ਕਈ ਵਾਰੀ ਕਈ ਕਹਿੰਦੇ ਲਿਖਿਆ ਨਹੀਂ ਗਿਆ ਜਾਂ ਕੁਛ ਹੈ। ਫੋਨ ਨੰਬਰ ਹੈ 4196990626 419 699 0626 ਤੇ ਕਾਲ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ ਔਰ ਆਪਣੀਆਂ ਜਿਹੜੀਆਂ ਪ੍ਰੋਬਲਮਾਂ ਨੇ ਜਾਂ ਸਿਹਤ ਸੰਬੰਧੀ ਜਿਹੜੀ ਉਹਨਾਂ ਨੂੰ ਤਕਲੀਫਾਂ ਨੇ ਉਹ ਸਾਡੇ ਨਾਲ ਸਾਂਝੀਆਂ ਕਰ ਸਕਦੇ ਨੇ। ਜੀ, ਸੋ ਬਹੁਤ ਜ਼ਰੂਰੀ ਹੈ ਤੁਹਾਡੀ ਰਜਿਸਟ੍ਰੇਸ਼ਨ। ਤੁਸੀਂ ਆਪਣੀ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣੀ ਹੈ। ਫ੍ਰਿਜ਼ਨੋ ਤੇ ਸੈਕਰਾਮੈਂਟੋ ਦੇ ਵਿੱਚ ਵੱਖ-ਵੱਖ ਸਮਿਆਂ ਦੇ ਉੱਪਰ ਇਹ ਜਿਹੜੇ ਹੈਲਥ ਸੈਮੀਨਾਰ ਹੋਣੇ ਨੇ ਉਹਨਾਂ ਦਾ ਤੁਸੀਂ ਹਿੱਸਾ ਬਣਨਾ ਹੈ। ਬ੍ਰੋਸ਼ਰ ਤੁਸੀਂ ਵੇਖ ਰਹੇ ਹੋ, ਉਸ ਤੇ ਨੰਬਰ ਅਤੇ ਬਾਕੀ ਸਾਰੀ ਜਾਣਕਾਰੀ ਦਿੱਤੀ ਹੋਈ ਹੈ। ਹੁਣ ਅੱਗੇ ਵਧਦੇ ਹਾਂ, ਗੱਲ ਕਰਦੇ ਹਾਂ ਡਾਇਬਟੀਜ਼ ਦੀ। ਅਸੀਂ ਪਿੰਡਾਂ ਵਾਲੇ, ਸਾਨੂੰ ਤਾਂ ਡਾਇਬਟੀਜ਼ ਇਹੀ ਪਤਾ ਹੁੰਦਾ ਵੀ ਸ਼ੂਗਰ ਹੋ ਗਈ, ਬਸ ਸ਼ੂਗਰ ਹੈ। ਉਸ ਤੋਂ ਅੱਗੇ ਕੁਝ ਨਹੀਂ ਪਤਾ ਹੁੰਦਾ ਵੀ ਕਿੰਨੇ ਕਿਸਮ ਦੀ ਹੁੰਦੀ ਹੈ। ਡਾਇਬਟੀਜ਼ 3 ਜਿਹੜੀ ਹੁੰਦੀ ਹੈ ਉਹ ਕੀ ਹੁੰਦੀ ਹੈ, ਉਹਦੇ ਬਾਰੇ ਜਰਾ ਜ਼ਰੂਰ ਦੱਸਿਓ। ਜ਼ਰੂਰ ਦੱਸੀਏ ਕਿ ਤੁਹਾਨੂੰ ਮੈਂ ਬੜੀ ਇੱਕ ਹਾਸੇ ਵਾਲੀ ਗੱਲ ਹੈ ਕਿ ਜਦੋਂ ਸ਼ੁਰੂ ਚ ਅਸੀਂ ਡਾਇਬਟੀਜ਼ ਬਾਰੇ ਚ ਦੱਸਦੇ ਸੀ, ਆਮ ਲੋਕੀ ਨੂੰ ਕਹਿੰਦੇ ਸੀ ਜਲੇਬੀ ਵਾਲੀ ਬਿਮਾਰੀ, ਕਿ ਜਿਹੜੇ ਜਲੇਬੀ ਜਾਂ ਲੱਡੂ ਵਗੈਰਾ ਖਾਂਦੇ ਨੇ, ਮਠਿਆਈ ਖਾਂਦੇ ਨੇ ਤੇ ਉਹਦੇ ਨਾਲ ਬਿਮਾਰੀ ਹੋ ਜਾਂਦੀ ਹੈ। ਲੇਕਿਨ ਇਹ ਦੱਸਦੀ ਕਿ ਇਹ ਜਲੇਬੀ ਵਾਲੀ ਬਿਮਾਰੀ ਨਹੀਂ, ਕਿ ਬਹੁਤ ਸਾਰੇ ਕਈ ਜਲੇਬੀਆਂ ਨਹੀਂ ਵੀ ਖਾਂਦੇ, ਮਠਿਆਈ ਨਹੀਂ ਵੀ ਖਾਂਦੀ, ਫਿਰ ਵੀ ਉਹਨਾਂ ਨੂੰ ਤਕਲੀਫਾਂ ਹੁੰਦੀਆਂ ਨੇ। ਤੇ ਇਹ ਜਿਹੜੀ ਬਿਮਾਰੀ ਜਿਹੜੀ ਘਰ ਘਰ ਦੀ ਬਿਮਾਰੀ ਹੋ ਗਈ ਹੈ, ਡਾਇਬਟੀਜ਼ ਹੈ, ਸ਼ੂਗਰ ਦੀ ਬਿਮਾਰੀ ਤੇ ਕਹਿੰਦੇ ਆ, ਪਰ ਮੇਨ ਹੈ ਕਿ ਜਿਸ ਸਾਡਾ ਪੈਨਕ੍ਰੀਆਸ ਜਿਹੜਾ ਕਈ ਵਾਰੀ ਕੰਮ ਨਹੀਂ ਕਰਦਾ ਜਾਂ ਇਨਸੂਲਿਨ ਪ੍ਰੋਪਰ ਨਹੀਂ ਬਣਦੀ ਤੇ ਫਿਰ ਇਹ ਤਕਲੀਫਾਂ ਸਾਨੂੰ ਹੋ ਜਾਂਦੀਆਂ ਨੇ। ਜਿਹੜੀ ਬੱਚਿਆਂ ਨੂੰ ਹੁੰਦੀ ਹੈ ਜਾਂ ਸ਼ੁਰੂ ਚ ਜਿਹੜੀ ਹੁੰਦੀ ਹੈ ਉਹਨੂੰ ਟਾਈਪ 1 ਡਾਇਬਟੀਜ਼ ਕਹਿੰਦੇ ਆ, ਜਿਸ ਵੇਲੇ ਕਿ ਤੁਹਾਡਾ ਪੈਨਕ੍ਰੀਆਸ ਬਿਲਕੁਲ ਹੀ ਮਤਲਬ ਕੰਮ ਨਹੀਂ ਕਰਦਾ ਤੇ ਤੁਹਾਡੇ ਬਾਡੀ ਦੇ ਸੈੱਲ ਜਿਹੜੇ ਇਨਸੂਲਿਨ ਜਿਹੜੀ ਬਣਦੀ ਨਹੀਂ ਹੈ, ਤੇ ਫਿਰ ਜੋ ਵੀ ਤੁਸੀਂ ਖਾਣਾ ਖਾਂਦੇ ਹੋ ਸ਼ੂਗਰ ਤੁਹਾਡੇ ਬਲੱਡ 'ਚ ਘੁੰਮਦੀ ਰਹਿੰਦੀ ਹੈ ਤੇ ਉਹ ਕਾਫੀ ਤਕਲੀਫਾਂ ਦਿੰਦੀ ਹੈ। ਉਹਦੇ ਬਾਰੇ ਵੀ ਜ਼ਰੂਰ ਅਸੀਂ ਗੱਲ ਕਰਾਂਗੇ। ਤੇ ਜਿਹੜੀ ਟਾਈਪ 2 ਡਾਇਬਟੀਜ਼ ਹੈ ਉਹ ਹੁੰਦੀ ਹੈ ਕਿ ਤੁਹਾਡੇ ਇਨਸੂਲਿਨ ਤੇ ਬਣਦੀ ਹੈ, ਪੈਨਕ੍ਰੀਆਸ ਕੰਮ ਕਰਦਾ ਹੈ, ਲੇਕਿਨ ਇਨਸੂਲਿਨ ਜ਼ਰੂਰਤ ਕੋਲੋਂ ਜ਼ਿਆਦਾ ਬਣਦੀ ਹੈ ਤੇ ਉਹ ਇਨਸੂਲਿਨ ਕੰਮ ਨਹੀਂ ਕਰਦੀ, ਤੇ ਉਹ ਫਿਰ ਤੁਹਾਨੂੰ ਆਪਣੀ ਤੇ ਕੰਮ ਨਹੀਂ ਕਰਦੀ, ਫਿਰ ਤੁਹਾਨੂੰ ਬਾਹਰੋਂ ਲੈਣੇ ਪੈਂਦੀ ਹੈ ਜਾਂ ਗੋਲੀ ਖਾਣੇ ਪੈਂਦੀ ਹੈ, ਔਰ ਸਾਰੀ ਉਮਰ ਤੁਸੀਂ ਗੋਲੀਆਂ ਖਾਂਦੇ ਹੋ ਤੇ ਇਹਦੇ ਨਾਲ ਹੋਰ ਬਹੁਤ ਸਾਰੀਆਂ ਬਿਮਾਰੀਆਂ ਬਣ ਜਾਂਦੀਆਂ ਨੇ। ਇਹਨੂੰ ਟਾਈਪ 2 ਕਹਿੰਦੇ ਆ। ਜਿਹੜੀ ਟਾਈਪ 3 ਦੀ ਗੱਲ ਕਰਦੇ ਪਏ ਆ, ਇਹ ਜਿਹੜੀ ਹੁਣ ਰਿਸਰਚ ਸਟੱਡੀਜ਼ ਹੋਈਆਂ ਨੇ ਤੇ ਉਹਨਾਂ ਨੇ ਇਹਨੂੰ ਨਵਾਂ ਨਾਂ ਦਿੱਤਾ ਟਾਈਪ 3। ਇਹ ਹੈ ਕਿ ਜਿਸਲੇ ਤੁਹਾਡੀ ਡਾਇਬਟੀਜ਼ ਜਿਹੜੀ ਹੈ ਹਾਰਟ ਨੂੰ ਛੱਡ ਕੇ ਆਹਿਸਤਾ ਆਹਿਸਤਾ ਬ੍ਰੇਨ ਵਿੱਚ ਜਾਣਾ ਸ਼ੁਰੂ ਕਰ ਦਿੰਦੀ ਹੈ, ਜਾਂ ਤੁਹਾਡੇ ਬ੍ਰੇਨ ਦੇ ਸੈੱਲ ਨੂੰ ਡੈਮੇਜ ਕਰਦੀ ਹੈ, ਤੁਹਾਡੀ ਮੈਮਰੀ ਨੂੰ ਖਰਾਬ ਕਰਦੀ ਹੈ, ਚੇਤਾ ਭੁੱਲਣਾ ਸ਼ੁਰੂ ਹੋ ਜਾਂਦਾ, ਔਰ ਆਹਿਸਤਾ ਆਹਿਸਤਾ ਇੱਕ ਬਿਮਾਰੀ ਬਣ ਜਾਂਦੀ ਹੈ ਜਿਹਨੂੰ ਅਸੀਂ ਡਿਮੈਂਸ਼ੀਆ ਕਹਿੰਦੇ ਆ। ਤੇ ਡਿਮੈਂਸ਼ੀਆ ਜਿਸਲੇ ਕੰਟਰੋਲ ਨਹੀਂ ਹੋਵੇ, ਠੀਕ ਨਹੀਂ ਹੋਵੇ, ਤੇ ਫਿਰ ਆਹਿਸਤਾ ਆਹਿਸਤਾ ਇੱਕ ਹੋਰ ਵੱਡੀ ਬਿਮਾਰੀ ਬਣ ਜਾਂਦੀ ਹੈ ਜਿਹਨੂੰ ਅਲਜ਼ਾਈਮਰ ਕਹਿੰਦੇ ਆ, ਜਿਸ ਵੇਲੇ ਸਾਰਾ ਹੀ ਤੁਹਾਨੂੰ ਬਿਲਕੁਲ ਯਾਦ ਨਹੀਂ ਰਹਿੰਦਾ, ਬਿਲਕੁਲ ਚੇਤਾ ਭੁੱਲ ਜਾਂਦਾ, ਅਗਲਾ ਪਿਛਲਾ, ਬੱਚੇ, ਆਪਣਾ ਆਪ ਵੀ ਯਾਦ ਨਹੀਂ ਰਹਿੰਦਾ, ਉਹ ਅਲਜ਼ਾਈਮਰ ਹੁੰਦਾ ਹੈ। ਬਹੁਤ ਹੀ ਰਿਸਕੀ ਹੈ ਤੇ ਇਸ ਕਰਕੇ ਇਹਦੇ ਤੇ ਅਸੀਂ ਜ਼ਰੂਰ ਚਾਨਣ ਪਾਵਾਂਗੇ ਕਿ ਇਹ ਕੀ ਬਿਮਾਰੀ ਹੁੰਦੀ ਹੈ ਤੇ ਇਹਦੇ ਕੋਲੋਂ ਕਿੱਦਾਂ ਬਚਿਆ ਜਾ ਸਕਦਾ ਹੈ। ਜੀ, ਸੋ ਇਸੇ ਦੇ ਨਾਲ ਇਹ ਵੀ ਜ਼ਰੂਰ ਜਾਣਕਾਰੀ ਲੈਣੀ ਚਾਹਾਂਗੇ ਕਿ ਇਹ ਵੀ ਜੈਨੇਟਿਕ ਹੁੰਦੀ ਹੈ, ਇਹ ਵੀ ਅੱਗੇ ਤੋਂ ਅੱਗੇ ਪੀੜ੍ਹੀ ਦਰ ਪੀੜ੍ਹੀ ਤੁਰਦੀ ਰਹਿੰਦੀ ਹੈ। ਹਾਂਜੀ, ਕਿਉਂਕਿ ਡਾਇਬਟੀਜ਼ ਜਿਹੜੀ ਹੈ ਨਾ, ਇਹਨੂੰ ਆਟੋ ਇਮਿਊਨ ਕਹਿੰਦੇ ਨੇ, ਕਿ ਆਟੋ ਇਮਿਊਨ ਡਿਜ਼ੀਜ਼ ਦਾ ਇੱਕ ਹਿੱਸਾ ਹੈ। ਆਟੋ ਇਮਿਊਨ ਹੁੰਦਾ ਹੈ ਜਿਸਲੇ ਤੁਹਾਡੀ ਬਾਡੀ ਦਾ ਇਮਿਊਨ ਸਿਸਟਮ ਕੰਮ ਨਹੀਂ ਕਰਦਾ ਤੇ ਆਹਿਸਤਾ ਆਹਿਸਤਾ ਫਿਰ ਤੁਹਾਡੇ ਜੀਨਸ ਵੀ ਖਰਾਬ ਹੁੰਦੇ ਨੇ। ਪਹਿਲੇ ਤੁਹਾਡੇ ਆਪਣੇ ਟਿਸ਼ੂ ਜਿਹੜੇ ਨੇ ਆਪਣੇ ਅਟੈਕ ਕਰਦੀ, ਆਪਣੀ ਬਾਡੀ ਹੀ ਅਟੈਕ ਕਰਨਾ ਸ਼ੁਰੂ ਕਰ ਦਿੰਦੀ ਹੈ ਆਟੋ ਇਮਿਊਨ ਵਿੱਚ, ਤੇ ਫਿਰ ਇਹ ਤੁਹਾਡੇ ਜੀਨਸ ਨੂੰ ਡੈਮੇਜ ਕਰਨਾ ਸ਼ੁਰੂ ਕਰਦੀ ਹੈ। ਜਿਸੇ ਜੀਨਸ ਨੂੰ ਡੈਮੇਜ ਕਰਦੀ ਹੈ ਤੇ ਫਿਰ ਅੱਗੇ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨ ਨੇ, ਤੁਹਾਡੇ ਬੱਚੇ ਨੇ ਜਾਂ ਉਹਨਾਂ ਦੇ ਬੱਚੇ ਨੇ, ਇਹ ਜੀਨਸ ਜਿਹੜੇ ਮਿਊਟੇਸ਼ਨ ਹੋਈ ਹੁੰਦੀ ਹੈ, ਚੇਂਜ ਹੋਏ ਹੁੰਦੇ, ਬਦਲਾਅ ਵਾਲੇ ਜੀਨਸ ਜਿਹੜੇ ਨੇ ਅੱਗੇ ਬੱਚਿਆਂ 'ਚ ਚਲੇ ਜਾਂਦੇ ਨੇ, ਤੇ ਫਿਰ ਉਹਨਾਂ ਨੂੰ ਟਾਈਪ 2 ਵੀ ਹੋ ਸਕਦੀ ਹੈ, ਲੇਕਿਨ ਟਾਈਪ 1 ਵੀ ਬਹੁਤ ਸਾਰੀ ਹੈ ਕਿ ਜਿਹੜੀ ਹੋ ਸਕਦੀ ਹੈ। ਲੇਕਿਨ ਜਿਹੜੀ ਟਾਈਪ 3 ਦੀ ਗੱਲ ਕਰਦੇ ਹਾਂ, ਇਹ ਜ਼ਿਆਦਾਤਰ ਜਿਸਲੇ ਤੁਸੀਂ ਆਹਿਸਤਾ ਆਹਿਸਤਾ ਬਜ਼ੁਰਗ ਹੋਣਾ ਸ਼ੁਰੂ ਹੋ ਜਾਂਦੇ ਹੋ, ਜਿਹੜੇ ਸੀਨੀਅਰ ਹੁੰਦੇ ਹੋ, ਤੇ ਉਸਲੇ ਤੁਹਾਨੂੰ, ਕਿਉਂਕਿ ਇਹ ਬੜਾ ਸਲੋ ਪ੍ਰੋਸੈਸ ਹੈ, ਸੋਚੋ 10-15 ਸਾਲ ਲੱਗਦੇ ਨੇ ਜਿਹੜੀ ਵਾਲੀ ਅਲਜ਼ਾਈਮਰ ਦੀ ਬਿਮਾਰੀ ਹੈ, ਲੇਕਿਨ ਪਹਿਲੇ ਡਾਇਗਨੋਸ ਕਰਨਾ ਬੜਾ ਮੁਸ਼ਕਿਲ ਹੈ, ਕਿਉਂਕਿ ਅਸੀਂ ਨਾਰਮਲੀ ਹੁੰਦੇ ਹਾਂ ਜਿਸਲੇ ਸਾਨੂੰ ਲੱਗਦਾ ਕਿ ਸਾਰਾ ਕੁਝ ਅਸੀਂ ਚੇਤਾ ਰੱਖਣੇ ਆ ਸਾਨੂੰ। ਲੇਕਿਨ ਤੁਸੀਂ ਦੇਖੋ ਕਿ ਕਈ ਵਾਰੀ ਹੁੰਦਾ ਕਿ ਤੁਸੀਂ ਕਿਤੇ ਚਾਬੀ ਰੱਖ ਕੇ ਭੁੱਲ ਗਏ, ਕਿਤੇ ਗੈਸ ਤੇ ਕੁਝ ਰੱਖਿਆ ਭੁੱਲ ਗਏ, ਜਾਂ ਕਿਸੇ ਨੂੰ ਗੱਲ ਸੁਣਾਉਂਦੇ ਕੋਈ ਗੱਲ ਤੁਹਾਨੂੰ ਕਿਸੇ ਦਾ ਨਾਂ ਨਹੀਂ ਯਾਦ ਰਹਿੰਦਾ,
ਤੇ ਜਾਂ ਕੁਛ ਵੀ ਆਪਣਾ ਕੋਈ ਕੰਮਕਾਜ ਜਿਹੜਾ ਤੁਹਾਨੂੰ ਨਹੀਂ ਯਾਦ ਰਹਿੰਦਾ, ਪੁਰਾਣੇ ਦੋਸਤ ਜਿਹੜੇ ਮਿੱਤਰ ਨੇ ਉਹਨਾਂ ਦਾ ਨਾਂ ਭੁੱਲ ਜਾਂਦਾ, ਜਾਂ ਕੋਈ ਗੱਲ ਸੁਣਾਉਂਦੇ ਕੋਈ ਚੀਜ਼ ਭੁੱਲ ਜਾਂਦੀ, ਇਹ ਸ਼ੁਰੂ ਦੇ ਲੱਛਣ ਹੁੰਦੇ ਨੇ। ਲੇਕਿਨ ਆਹਿਸਤਾ ਆਹਿਸਤਾ ਫਿਰ ਇਹ ਲੱਛਣ ਜਿਹੜੇ ਐਡਵਾਂਸ ਹੁੰਦੇ ਰਹਿੰਦੇ ਨੇ, ਜਿਹਦੇ ਵਿੱਚ ਕਿ ਤੁਸੀਂ ਕਾਫੀ ਸਾਰੀ ਚੀਜ਼ਾਂ ਭੁੱਲਣਾ ਸ਼ੁਰੂ ਕਰ ਦਿੰਦੇ ਹੋ। ਸੋ ਇਹਨੂੰ ਕਾਫੀ ਟਾਈਮ ਲੱਗਦਾ ਹੈ, ਇਹ ਪ੍ਰੋਸੈਸ ਹੈ ਕਿ ਕਾਫੀ ਟਾਈਮ ਦੇ ਬਾਅਦ ਇਹ ਸਟੇਜਿਸ ਆਉਂਦੀਆਂ ਨੇ। ਪਰ ਅਸੀਂ ਸੋਚਨੇ ਕਿ ਨਾਰਮਲ ਹੀ ਹੈ, ਤੇ ਇਹ ਚੇਤਾ ਭੁੱਲਣਾ ਵੀ ਇੱਕ ਨਾਰਮਲ ਕੰਡੀਸ਼ਨ ਹੈ। ਇਹ ਨਹੀਂ ਪਤਾ ਕਿ ਆਸਤਾ ਆਸਤਾ ਅਸੀਂ ਬਿਮਾਰੀ ਵਾਲੇ ਪਾਸੇ ਜਾਂਦੇ ਪਏ ਹਾਂ। ਔਰ ਫਿਰ ਜਿਸਲੇ ਇਹ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ, ਫਿਰ ਜਿਹੜੀ ਦਵਾਈਆਂ ਖਾਣੇ ਉਹ ਤੇ ਕੰਟਰੋਲ ਹੁੰਦੀਆਂ ਨੇ, ਲੇਕਿਨ ਇਲਾਜ ਪ੍ਰੋਪਰ ਨਹੀਂ ਹੁੰਦਾ। ਇਸੇ ਵੇਲੇ ਅਸੀਂ ਇਹ ਜਿਹੜੇ ਸੈਮੀਨਾਰ ਜਿਹੜੇ ਕਰਨੇ ਆ, ਇਹ ਸਾਰਿਆਂ ਨੂੰ ਦੱਸਣ ਵਾਸਤੇ, ਉੱਥੇ ਅਸੀਂ ਟੈਸਟ ਵੀ ਕਰਨੇ, ਮੈਮਰੀ ਟੈਸਟ ਵੀ ਰੱਖੇ ਦਾ ਹੁੰਦਾ। ਅਸੀਂ ਹਰ ਵਾਰੀ ਜਦੋਂ ਕਰਨੇ ਆ ਤੇ ਉੱਥੇ ਸਾਰੇ ਗਰੁੱਪ ਜਿਹੜੇ ਬੈਠੇ ਹੁੰਦੇ ਨੇ ਸੈਮੀਨਾਰ 'ਚ, ਉਹਨਾਂ ਨੂੰ ਅਸੀਂ ਇਹ ਟੈਸਟ ਕਰਨੇ ਆ, ਤੇ ਉੱਥੇ ਪਤਾ ਲੱਗ ਜਾਂਦਾ ਕਿ ਤੁਹਾਡੀ ਕਿੰਨੀ ਮੈਮਰੀ ਕੰਮ ਕਰਦੀ ਪਈ ਹੈ ਜਾਂ ਕਿੰਨੀ ਨਹੀਂ ਹੈ, ਜਾਂ ਕਿਹੜੀ ਸਟੇਜ ਹੈ। ਸੋ ਇਹ ਕੈਂਪ ਵਿੱਚ ਪਤਾ ਲੱਗਦਾ, ਜਾਂ ਸੈਮੀਨਾਰ 'ਚ ਪਤਾ ਲੱਗਦਾ ਹੈ, ਜਾਂ ਹੋਰ ਵੀ ਅਸੀਂ ਟੈਸਟ ਕਰਦੇ ਨੇ ਜਿਸ ਨਾਲ ਪਤਾ ਲੱਗ ਜਾਂਦਾ ਕਿ ਤੁਹਾਨੂੰ ਇਹ ਤਕਲੀਫ ਸ਼ੁਰੂ ਵਾਲੀ ਹੈ, ਜਾਂ ਜਿਹੜੀ ਕੰਟਰੋਲ ਹੋ ਸਕਦੀ ਹੈ, ਮੈਮਰੀ ਤੁਹਾਡੀ ਇੰਪਰੂਵ ਹੋ ਸਕਦੀ ਹੈ, ਨਹੀਂ ਜਾਂ ਫਿਰ ਇਹ ਬਿਮਾਰੀ ਵਾਲੇ ਪਾਸੇ ਜਿਹਦਾ ਕੋਈ ਇਲਾਜ ਨਹੀਂ ਹੁੰਦਾ। ਜੀ, ਸੋ ਇਹਦੇ ਵਿੱਚ ਮੈਂ ਤੁਹਾਡਾ ਜਿਹੜਾ ਹੈ ਫ੍ਰੀ ਹੈਲਥ ਸੈਮੀਨਾਰ ਹੋਣਾ ਹੈ, ਉਹਦੇ ਨਾਲ ਮੁਤਲਕ ਹੀ ਸਵਾਲ ਇੱਥੇ ਇੱਕ ਆ ਜਾਂਦਾ ਹੈ ਕਿ ਮੰਨ ਲਓ ਕਿਸੇ ਨੂੰ ਪੇਟ ਸੰਬੰਧੀ ਸਮੱਸਿਆ ਹੈ ਕੋਈ, ਉਹ ਤੁਹਾਡੇ ਸੈਮੀਨਾਰ ਦਾ ਹਿੱਸਾ ਬਣਨਾ ਚਾਹੁੰਦਾ ਹੈ, ਉਹਨੂੰ ਕਿਹੋ ਜਿਹੀ ਸਥਿਤੀ ਦੇ ਵਿੱਚ ਉੱਥੇ ਆਉਣਾ ਹੋਊਗਾ? ਜਾਂ ਕੋਈ ਹੋਰ ਵੀ ਲਾ ਲਓ ਕਿਸੇ ਨੂੰ ਕੋਈ ਹੋਰ ਕਿਸਮ ਦੀ ਸਮੱਸਿਆ ਹੈ, ਕੋਈ ਟੈਸਟ ਵੀ ਕਰਾ ਕੇ ਨਾਲ ਲਿਆਉਣ ਦੀ ਜ਼ਰੂਰਤ ਹੈ ਇਹਨਾਂ ਦੇ ਵਿੱਚ, ਜਾਂ ਫਿਰ ਕੋਈ ਹੋਰ ਕੰਡੀਸ਼ਨਸ ਜਿਹੜੀਆਂ ਤੁਸੀਂ ਰੱਖਦੇ ਹੋ ਕਿ ਇਹਨਾਂ 'ਚ ਆਓ ਫਿਰ ਆਪਾਂ ਤੁਹਾਡਾ ਚੰਗੀ ਤਰ੍ਹਾਂ ਡਾਇਗਨੋਸ ਕਰਕੇ ਇਲਾਜ ਕਰ ਪਾਵਾਂਗੇ? हाँ जी, बहुत अच्छा गुरप्रीत जी, बहुत अच्छा क्वेश्चन है। और ਕਈਆਂ ਦੇ ਮਨ 'ਚ ਇਹ ਸਵਾਲ ਆਉਂਦੇ ਵੀ ਹੋਣਗੇ। ਇਸ ਤਰ੍ਹਾਂ ਹੁੰਦਾ ਕਿ ਜਿਹੜੇ ਕੈਂਪ ਲੱਗਦੇ ਨੇ ਜਾਂ ਸੈਮੀਨਾਰ ਜਿਹੜੇ ਅਸੀਂ ਲਗਾਉਂਦੇ ਆ, ਉਹਦੇ ਵਿੱਚ ਅਸੀਂ ਬਿਮਾਰੀਆਂ ਦੀ ਜਾਣਕਾਰੀ ਦਿੰਦੇ ਆ ਔਰ ਦੱਸਣੇ ਆ ਕਿ ਇਹ ਤਕਲੀਫਾਂ ਨੇ। ਜਿੱਦਾਂ ਨਾਰਮਲੀ ਅਸੀਂ ਦੇਖੀਏ ਕਿ ਸ਼ੁਰੂਆਤ ਹੁੰਦੀ ਹੈ, ਕਈਆਂ ਨੂੰ ਐਲਰਜੀਜ਼ ਬੜੀਆਂ ਹੁੰਦੀਆਂ ਨੇ, ਜਾਂ ਕਈਆਂ ਦਾ ਨੱਕ ਸਾਈਨਸ ਹੋ ਜਾਂਦਾ, ਨੱਕ ਬੰਦ ਹੋ ਜਾਂਦਾ, ਜਾਂ ਕਈਆਂ ਨੂੰ ਫਿਰ ਐਸਿਡਿਟੀ ਬਣਦੀ ਹੈ, पेट खराब रहता है, कब्जी रहती है, डायरिया कईयां नूं रहिंदा है, ब्लोटिंग, गैस। सो पेट दी तकलीफां जिहड़ियां ने ये शुरुआत दी हुंदियां ने। इहदे बाद फिर होर बीमारियां बन जांदियां ने, जिद्दां कईयां नूं जोड़ां दी दर्दां हुंदियां ने, किसे नूं ब्लड प्रैशर, कोलेस्ट्रोल या डायबिटीज़ की गल कीती है, या थायराइड हो जाता है। ते जिहड़ियां ये फिर अगे नैक्सट लैवल दी बीमारियां हुंदियां ने। ਉਹਦੇ ਵਿੱਚ ਵੀ ਫਿਰ ਅਸੀਂ ਕੀ ਕਰਨੇ ਆ ਕਿ ਸਮਾਧਾਨ ਇਹੋ ਹੀ ਹੈ ਕਿ ਅਸੀਂ ਗੋਲੀਆਂ ਹੀ ਖਾਂਦੇ ਆ। ਤੇ ਇਹ ਸੈਮੀਨਾਰ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜਿਹੜੀਆਂ ਸ਼ੁਰੂ ਦੀ ਬਿਮਾਰੀਆਂ ਨੇ, ਇਹ ਕਿੱਦਾਂ ਠੀਕ ਕੀਤੀਆਂ ਜਾਣਗੀਆਂ, ਕਿੱਦਾਂ ਤੁਸੀਂ ਆਪੇ ਹੀ ਆਪਣਾ ਖਾਣਾ ਪੀਣਾ ਜਾਂ ਆਪਣੀਆਂ ਥੋੜੀਆਂ ਆਦਤਾਂ ਜਾਂ ਲਾਈਫ ਸਟਾਈਲ ਚੇਂਜ ਕਰਕੇ ਕਿੱਦਾਂ ਤੁਸੀਂ ਦੁਬਾਰਾ ਨਾਰਮਲ ਹੋ ਸਕਦੇ ਹੋ, ਤਾਂ ਕਿ ਇਹ ਬਿਮਾਰੀਆਂ ਲੱਗਣ ਹੀ ਨਾ ਜਾਂ ਵਧਣ ਹੀ ਨਾ। ਸੋ ਇਹ ਅਸੀਂ ਜਾਣਕਾਰੀ ਦੇਣੀ ਹੈ। ਲੇਕਿਨ ਜਿਹੜੇ ਟੈਸਟ ਜਿਹੜੇ ਅਸੀਂ ਟੈਸਟ ਕਰਨੇ ਆ, ਉਹਨਾਂ ਦੀ ਜਾਣਕਾਰੀ ਵੀ ਦੇਵਾਂਗੇ, ਪਰ ਉੱਥੇ ਅਸੀਂ ਟੈਸਟ ਵੀ ਕਰ ਲੈਂਦੇ ਆ ਜਿਨ੍ਹਾਂ ਨੂੰ ਲੋੜ ਪੈਂਦੀ ਹੈ। ਚੈੱਕਅਪ ਵੀ ਹੁੰਦੇ ਨੇ, ਟੈਸਟ ਵੀ ਹੁੰਦੇ ਨੇ। ਕੁਝ ਟੈਸਟ ਹੁੰਦੇ ਨੇ ਜਿਹੜੇ ਬਾਲਾਂ ਤੋਂ ਹੁੰਦੇ ਨੇ, ਥੋੜੇ ਜਿਹੇ ਬਾਲ ਲੈ ਕੇ ਤੇ ਉਹ ਦੇ ਸਕਦੇ ਨੇ, ਤੇ ਉੱਥੇ ਅਸੀਂ ਟੈਸਟ ਕਰ ਲੈਂਦੇ ਆ। ਲੇਕਿਨ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੁੰਦਾ ਹੈ, ਜਾਂ ਜਿਨ੍ਹਾਂ ਨੇ ਜਿਹੜੇ ਕਿਸੇ ਕਾਰਨ ਆਪਣੇ ਕੇਸ਼ ਨਹੀਂ ਕਟਾ ਸਕਦੇ, ਉਹਨਾਂ ਨੂੰ ਅਸੀਂ ਕਹਿੰਦੇ ਆ ਕਿ ਤੁਸੀਂ ਆਪਣੇ ਕੰਘੀ ਦੇ ਵਾਲ ਜਿਹੜੇ ਥੋੜੇ ਹੁੰਦੇ ਨੇ, ਜਿਸ ਤਰ੍ਹਾਂ ਤੁਸੀਂ ਕੰਘੀ ਰੋਜ਼ ਬੰਨ੍ਹਦੇ ਹੋ ਤੇ ਜਿਹੜੇ ਵਾਲ ਝੜਦੇ ਨੇ ਥੋੜੇ ਥੋੜੇ, ਉਹ ਤੁਸੀਂ ਜਿਪ ਲੌਕ 'ਚ ਪਾ ਕੇ ਰੱਖ ਲਓ ਸੰਭਾਲ ਕੇ। ਤੇ ਜਿਸ ਵੇਲੇ ਤੁਸੀਂ ਆਓਗੇ ਤੇ ਆਪਣਾ ਨਾਂ ਤੇ ਆਪਣਾ ਜਿਹੜਾ ਡੇਟ ਆਫ ਬਰਥ ਲਿਖ ਕੇ ਤੇ ਉਹ ਤੁਸੀਂ ਸਾਨੂੰ ਦੇ ਦਿਓਗੇ ਜੀ ਉੱਥੇ, ਤੇ ਉੱਥੇ ਉਹਨਾਂ ਦਾ ਅਸੀਂ ਟੈਸਟ ਕਰ ਲਾਂਗੇ। ਟੈਸਟ ਮਤਲਬ ਉਸ ਜਗ੍ਹਾ ਤੇ ਟੈਸਟ ਲੈਬੋਰੇਟਰੀ 'ਚ ਭੇਜਣੇ ਪੈਂਦੇ ਜਿੱਥੇ ਟੈਸਟ ਹੁੰਦੇ ਨੇ। ਦੂਜਾ ਟੈਸਟ ਹੁੰਦਾ ਜਿਹੜਾ ਅਸੀਂ ਸਲਾਈਵਾ ਤੋਂ ਹੁੰਦਾ ਹੈ, ਜਿਹੜਾ ਥੁੱਕ ਤੋਂ ਹੁੰਦਾ ਹੈ, ਉਹ ਜੈਨੇਟਿਕ ਟੈਸਟਿੰਗ ਹੁੰਦਾ ਹੈ। ਉਹ ਵੀ ਸਾਰਾ ਤੁਹਾਡੇ ਉੱਥੇ ਸੈਂਪਲ ਤੁਸੀਂ ਦੇ ਸਕਦੇ ਹੋ, ਲੇਕਿਨ ਜਿੰਨਾ ਵੀ ਟੈਸਟਿੰਗ ਹੁੰਦੀ ਹੈ ਉਹ ਲੈਬੋਰੇਟਰੀ 'ਚ ਹੁੰਦੀਆਂ ਨੇ, ਪਰ ਅਸੀਂ ਉੱਥੇ ਸੈਂਪਲ ਲੈ ਲੈਂਦੇ ਹਾਂ। ਕੁਛ ਹੁੰਦੇ ਨੇ ਜਿਸ ਤਰ੍ਹਾਂ ਹੁਣ ਤੁਹਾਡੇ ਕੋਲ ਆਲਰੇਡੀ ਬਲੱਡ ਟੈਸਟ ਰਿਪੋਰਟ ਹੈ, ਜਾਂ ਤੁਸੀਂ ਕੋਈ ਦਵਾਈਆਂ ਖਾਂਦੇ ਪਏ ਹੋ, ਤੇ ਜੇ ਤੁਸੀਂ ਉਹ ਰਿਪੋਰਟ ਵੀ ਨਾਲ ਲੈ ਕੇ ਆਓਗੇ ਤੇ ਆਪਣੀ ਦਵਾਈਆਂ ਵੀ ਲੈ ਕੇ ਆਓਗੇ, ਉਹ ਅਸੀਂ ਉੱਥੇ ਦੱਸ ਸਕਨੇ ਆ ਕਿ ਕਿਸ ਦਵਾਈਆਂ ਦੇ ਤੁਹਾਡੇ ਕੋਈ ਸਾਈਡ ਇਫੈਕਟ ਤੇ ਨਹੀਂ ਹੁੰਦੇ ਪਏ। ਤੇ ਜਾਂ ਜਿਹੜੀ ਰਿਪੋਰਟ ਜਿਹੜੀ ਹੈ ਉਹਨਾਂ ਨੂੰ ਅਸੀਂ ਸਾਰਾ ਦੱਸਣਾ ਕਿ ਤੁਸੀਂ ਆਪੇ ਹੀ ਰਿਪੋਰਟ ਕਿੱਦਾਂ ਰੀਡ ਕਰਨੀ ਹੈ ਜਾਂ ਸਮਝਣਾ ਹੈ, ਤੇ ਜਾਂ ਫਿਰ ਉਹਨੂੰ ਅੰਡਰਸਟੈਂਡ ਕਰਨਾ ਕਿ ਇਸ ਰਿਪੋਰਟ 'ਚ ਕੀ ਆਂਦਾ ਪਿਆ ਹੈ। ਲੇਕਿਨ ਇਹ ਵੀ ਹੈ ਕਿ ਜਿਹੜੀ ਬਲੱਡ ਟੈਸਟ ਦੀ ਰਿਪੋਰਟ ਹੁੰਦੀ, ਉਹ 'ਚ ਸਾਰੀਆਂ ਚੀਜ਼ਾਂ ਨਹੀਂ ਆਉਂਦੀਆਂ, ਨੰਬਰ ਆਉਂਦੇ ਨੇ,
ਪਰ ਜਿਹੜੀ ਅਸੀਂ ਉਪਰਾਲਾ ਕਰਦੇ ਪਏ ਹਾਂ ਕਿ ਬਿਮਾਰੀ ਦੀ ਜੜ ਤੱਕ ਕਿੱਦਾਂ ਪਹੁੰਚਣਾ ਹੈ, ਜਿਹੜੀ ਵੀ ਬਿਮਾਰੀ ਹੈ, ਤੁਹਾਨੂੰ ਇਹ ਬਿਮਾਰੀਆਂ ਜਿਹੜੀਆਂ ਨਾਲ ਲੈਣ, ਅਸੀਂ ਇਹਨਾਂ ਬਿਮਾਰੀਆਂ ਦੇ ਅਸਲੀ ਕਾਰਨ ਕੀ ਨੇ ਔਰ ਤੁਹਾਨੂੰ ਇਹ ਕਿਉਂ ਹੁੰਦੀ ਪਈਆਂ ਨੇ, ਜਾਂ ਕਿਹੜੀ ਸਟੇਜ ਤੇ ਨੇ, ਜੈਨੇਟਿਕ ਹੈ ਜਾਂ ਦੂਜੀਆਂ ਬਿਮਾਰੀਆਂ ਨੇ, ਤਾਂ ਕਿ ਤੁਸੀਂ ਸਿੰਪਲ ਆਪਣਾ ਖਾਣਾ ਪੀਣਾ ਚੇਂਜ ਕਰ ਲਓ, ਆਪਣਾ ਲਾਈਫ ਸਟਾਈਲ ਚੇਂਜ ਕਰ ਲਓ, ਥੋੜੀਆਂ ਆਦਤਾਂ ਚੇਂਜ ਕਰ ਲਓ, ਤੇ ਇਹ ਬਿਮਾਰੀਆਂ ਜਿਹੜੀਆਂ ਦੁਬਾਰਾ ਯੂ ਟਰਨ ਲੈ ਕੇ ਵਾਪਸ ਹੋ ਜਾਣ ਕਿ ਤੁਹਾਨੂੰ ਇਹਦੇ ਕੋਲੋਂ ਛੁਟਕਾਰਾ ਮਿਲ ਜਾਏ, ਕਿ ਬਿਮਾਰੀਆਂ ਲੱਗਣ ਹੀ ਨਹੀਂ। ਸੋ ਮੇਨ ਉਪਰਾਲਾ ਸਾਡਾ ਇਹੋ ਜਿਹਾ ਹੈ। ਜੀ, ਸੋ ਤੁਸੀਂ ਬੜੇ ਚੰਗੇ ਤਰੀਕੇ ਦੇ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ, ਪਰ ਅੰਤ ਦੇ ਵਿੱਚ ਮੈਂ ਚਾਹੂੰਗਾ ਕਿ ਆਪਾਂ ਦਰਸ਼ਕਾਂ ਨੂੰ ਇੱਕ ਵਾਰ ਮੁੜ ਤੋਂ ਉਹ ਨੰਬਰ ਸਾਂਝਾ ਕਰ ਦਈਏ ਜਿੱਥੇ ਉਹਨਾਂ ਨੇ ਰਜਿਸਟ੍ਰੇਸ਼ਨ ਕਰਵਾਉਣੀ ਹੈ। ਜ਼ਰੂਰ ਦੱਸ ਦਿਓ ਉਹ ਨੰਬਰ, ਤੇ ਡੇਟਸ ਮੈਂ ਬਾਅਦ ਦੇ ਵਿੱਚ ਅਨਾਉਂਸ ਕਰ ਦਿੰਦਾ। ਹਾਂਜੀ, ਨੰਬਰ ਜਿਹੜਾ ਹੈ ਅਸੀਂ ਇੱਕੋ ਹੀ ਨੰਬਰ ਰੱਖਿਆ, ਬੜਾ ਸਿੰਪਲ ਜਿਹਾ ਨੰਬਰ ਹੈ, 4196990626 419 699 0626 ਤੇ ਆਪਣਾ ਕਾਲ ਕਰਕੇ, ਜਿਸ ਤਰ੍ਹਾਂ ਮੈਂ ਕਿਹਾ ਕਿ ਆਪਣੀਆਂ ਜਿਹੜੀਆਂ ਤੁਹਾਨੂੰ ਪ੍ਰੋਬਲਮਸ ਹੁੰਦੀ ਪਈਆਂ ਨੇ ਉਹ ਤੁਸੀਂ ਸਾਨੂੰ ਦੱਸ ਦਿਓ। ਔਰ ਜੇ ਤੁਸੀਂ ਬਰੋਸ਼ਰ ਹੈ ਜਾਂ ਫਲਾਇਰ ਹੈ, ਕਿ ਕਈ ਵਾਰੀ ਕਹਿੰਦੇ ਨਹੀਂ ਪਤਾ ਲੱਗਦਾ ਕਿ 3-4 ਸੈਮੀਨਾਰ ਹੁੰਦੇ ਪਏ ਨੇ, ਕਿੱਥੇ ਕਿੱਥੇ ਕਿਹੜੇ ਟਾਈਮ 'ਚ ਹੋਣੇ ਨੇ, ਉਹ ਤੁਸੀਂ ਤਾਂ ਦੱਸ ਹੀ ਦੋਗੇ। ਲੇਕਿਨ ਜੇ ਫਲਾਇਰ ਚਾਹੀਦਾ, ਡਿਟੇਲ ਚਾਹੀਦੀ, ਉਹ ਵੀ ਅਸੀਂ ਉਹਨਾਂ ਨੂੰ ਭੇਜ ਦਿਆਂਗੇ, ਕਿਉਂਕਿ ਇਹ ਵਾਲਾ ਜਿਹੜਾ ਹਫਤਾ ਹੈ ਬੜਾ ਹੀ ਇੰਪੋਰਟੈਂਟ ਹੈ। ਸਾਰੇ ਤੁਸੀਂ ਆਪਣਾ ਟਾਈਮ ਕੱਢੋ, ਸਮਾਂ ਕੱਢੋ। ਲੇਕਿਨ ਮੈਂ ਇਹ ਕਹਾਂਗੀ ਕਿ ਜਿਹੜੇ ਕੋਈ ਉੱਥੇ ਆਣਗੇ, ਇੰਨੀ ਗਰੰਟੀ ਹੈ ਕਿ ਤੁਹਾਡਾ ਟਾਈਮ ਅਸੀਂ 1 ਮਿੰਟ ਵੀ ਵੇਸਟ ਨਹੀਂ ਹੋਣ ਦਿੰਦੇ। ਬਹੁਤ ਫਾਇਦਾ ਹੋਏਗਾ ਤੁਹਾਨੂੰ, ਹੋ ਸਕਦਾ ਤੁਹਾਡੀ ਜ਼ਿੰਦਗੀ 'ਚ ਹੀ ਬਦਲਾਵ ਆ ਜਾਏ। ਸੋ ਇਹ ਵਾਲੇ ਸ਼ਨੀ, ਐਤ, ਸੋਮਵਾਰ ਜਿਹੜੇ ਨੇ 21, 22, 23, ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਟਾਈਮ ਮਿਲ ਸਕਦਾ ਉਹ ਤੁਸੀਂ ਆਪਣੇ ਲਈ ਜ਼ਰੂਰ ਕੱਢਿਓ। ਔਰ ਤੁਹਾਡੀ ਇਸ ਸਿਹਤ ਵਿੱਚ ਜ਼ਰੂਰ ਬਦਲਾਵ ਆਏਗਾ, ਇਹ ਸਾਡਾ ਵਾਅਦਾ ਹੈ। ਜੀ, ਸੋ 21 ਅਕਤੂਬਰ 2023 ਦਿਨ ਸ਼ਨੀਵਾਰ ਨੂੰ ਵੈਨਿਊ ਹੈ ਕਾਨਫਰੰਸ ਸੈਂਟਰ ਸ਼ਾਹ ਐਵੇਨਿਊ ਦੇ ਵਿੱਚ ਇਹ ਜਿਹੜਾ ਫ੍ਰੀ ਹੈਲਥ ਸੈਮੀਨਾਰ ਲੱਗਣਾ ਹੈ, ਉਸ ਦੇ ਵਿੱਚ ਤੁਸੀਂ ਹਿੱਸਾ ਲੈ ਸਕਦੇ ਹੋ। ਉਸ ਤੋਂ ਬਾਅਦ 22 ਤਰੀਕ ਨੂੰ ਅਕਤੂਬਰ 2023 ਦਿਨ ਐਤਵਾਰ ਸੈਕਰਾਮੈਂਟੋ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਟੈਂਪਲ ਰਿਓਲੈਂਡੋ ਦੇ ਵਿੱਚ, ਅਤੇ ਫਿਰ ਸੈਕਰਾਮੈਂਟੋ ਦੇ ਵਿੱਚ ਹੀ 23 ਅਕਤੂਬਰ 2023 ਦਿਨ ਸੋਮਵਾਰ ਮੰਡੇ ਨੂੰ ਤੇ ਵੈਨਿਊ ਗਵਰਨਰ ਇਨ ਹੋਟਲ ਦੇ ਵਿੱਚ ਇਹ ਜਿਹੜਾ ਫ੍ਰੀ ਹੈਲਥ ਸੈਮੀਨਾਰ ਲੱਗਣਾ, ਜਿੱਥੇ ਤੁਸੀਂ ਹਿੱਸਾ ਬਣ ਸਕਦੇ ਹੋ ਇਸ ਹੈਲਥ ਸੈਮੀਨਾਰ ਦਾ ਤੇ ਲਾਹਾ ਖੱਟ ਸਕਦੇ ਹੋ, ਕਿਉਂਕਿ ਇਹੋ ਜਿਹੇ ਮੌਕੇ ਬਹੁਤ ਘੱਟ ਮਿਲਦੇ ਨੇ। ਪਰ ਇਸ ਵਾਰ 15 ਸਾਲ ਪੂਰੇ ਕਰਨ ਦੀ ਖੁਸ਼ੀ ਦੇ ਵਿੱਚ ਇੱਕ ਵਾਰ ਮੁੜ ਤੋਂ ਜਲਦੀ ਦੂਜੇ ਗੇੜੇ ਦੇ ਵਿੱਚ ਫਿਰ ਮੈਮ ਡਾਕਟਰ ਨਿਸ਼ਾ ਡੋਗਰਾ ਜੀ ਫਿਰ ਤੋਂ ਆਪਣੇ ਗਵਾਂਢੀ ਮੁਲਕ ਤੋਂ ਉੱਠ ਕੇ ਆਏ ਨੇ ਅਮਰੀਕਾ ਦੇ ਵਿੱਚ, ਅਤੇ ਉੱਥੇ ਉਹਨਾਂ ਨੇ ਸੈਮੀਨਾਰ ਕਰਦੇ ਨੇ। ਉਸ ਦਾ ਹਿੱਸਾ ਬਣੋ, ਲਾਹਾ ਲਓ, ਤੇ ਜਿਵੇਂ ਉਹਨਾਂ ਨੇ ਦੱਸਿਆ ਇੰਸਟਰਕਸ਼ਨਸ ਜ਼ਰੂਰ ਫੋਲੋ ਕਰਨੀਆਂ ਨੇ। ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣੀ ਹੈ। ਸੋ ਮੈਮ ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ। ਸਤਿ ਸ਼੍ਰੀ ਅਕਾਲ।